ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਜੋ ਤੁਸੀਂ ਇਹ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ, ਇਹ ਪਾਵਨ ਸਥਾਨ ਜਿਸ ਦਾ ਨਾਂ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋਟ ਹੈ। ਜਦੋਂ ਇਸ ਪਾਵਨ ਸਥਾਨ ਦੇ ਇਤਿਹਾਸ ਦੀ ਗੱਲ ਕਰੀਏ ਵੀ ਇਸ ਅਸਥਾਨ ਦਾ ਸਿੱਖ ਧਰਮ ਨਾਲ ਕੀ ਸੰਬੰਧ ਹੈ, ਤਾਂ ਗੁਰੂ ਸਵਾਰਿਓ, ਇਸ ਪਾਵਨ ਸਥਾਨ ਤੇ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਛੀਵਾੜੇ ਤੋਂ ਹੁੰਦੇ ਹੋਏ 19 ਪੋਹ ਦੇ ਅੰਮ੍ਰਿਤ ਵੇਲੇ ਇਸ ਪਾਵਨ ਸਥਾਨ ਤੇ ਪਹੁੰਚੇ ਸੀ। ਗੁਰੂ ਸਾਹਿਬ ਜੀ ਨੇ ਇਸ ਪਾਵਨ ਸਥਾਨ ਤੇ ਪਹੁੰਚ ਕੇ ਇੱਕ ਜਿਹੜਾ ਟਾਹਲੀ ਦਾ ਦਰਖਤ ਸੀ ਉਸ ਦੇ ਹੇਠ ਆ ਕੇ ਵਿਸ਼ਰਾਮ ਕੀਤਾ ਸੀ, ਜਿਸ ਤੋਂ ਇਹਦਾ ਨਾਂ ਜਿਹੜਾ ਪ੍ਰਚਲਿਤ ਹੋਇਆ ਗੁਰਦੁਆਰਾ ਟਾਹਲੀਆਣਾ ਸਾਹਿਬ। ਹੁਣ ਜਦੋਂ ਥੋੜ੍ਹੀ ਜਿਹੀ ਸਵੇਰ ਹੋਈ, ਇੱਥੋਂ ਦਾ ਜਿਹੜਾ ਚੌਧਰੀ ਸੀ ਰਾਏ ਕੱਲਾ, ਉਹਦਾ ਇੱਕ ਚਰਵਾਹਾ ਸੀ ਜਿਹਦਾ ਨਾਂ ਸੀ ਨੂਰਾ ਮਾਹੀ। ਹੁਣ ਜਦੋਂ ਨੂਰਾ ਮਾਹੀ ਆਪਣੀਆਂ ਮੱਝਾਂ ਲੈ ਕੇ ਇਸ ਪਾਵਨ ਸਥਾਨ ਤੇ ਪਹੁੰਚਦਾ ਏ, ਤਾਂ ਦਸ਼ਮੇਸ਼ ਪਿਤਾ ਜੀ ਨੇ ਉਸ ਨੂੰ ਬਚਨ ਕੀਤਾ ਵੀ ਭਾਈ ਤੂੰ ਦੁੱਧ ਸਕਾ। ਹੁਣ ਜਿਹੜਾ ਨੂਰਾ ਮਾਹੀ ਸੀ, ਉਹਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦਾ ਹੇ ਦਰਵੇਸ਼ ਜੀ, ਜਿਹੜਾ ਦੁੱਧ ਮੈਂ ਸਵੇਰੇ ਚੋ ਕੇ ਹੀ ਆਪਣੀਆਂ ਮੱਝਾਂ ਲੈ ਕੇ ਆਇਆ ਹਾਂ, ਮੇਰੇ ਕੋਲ ਇਸ ਵਕਤ ਕੋਈ ਦੁੱਧ ਨਹੀਂ। ਤੁਸੀਂ ਮੈਨੂੰ ਹੁਕਮ ਕਰੋ ਤਾਂ ਮੈਂ ਘਰ ਜਾ ਕੇ ਜਿਹੜਾ ਦੁੱਧ ਤੁਹਾਡੇ ਵਾਸਤੇ ਲੈ ਕੇ ਆਉਂਦਾ ਹਾਂ। ਪਰ ਗੁਰੂ ਸਾਹਿਬ ਜੀ ਨੇ ਇਨਕਾਰ ਕੀਤਾ, ਤੇ ਜਿਹੜੀ ਇੱਕ ਔਸਰ ਝੋਟੀ ਸੀ, ਉਸ ਔਸਰ ਝੋਟੀ ਵੱਲ ਇਸ਼ਾਰਾ ਕਰਕੇ ਗੁਰੂ ਸਾਹਿਬ ਨੇ ਬਚਨ ਕੀਤਾ, ਕਹਿੰਦੇ ਭਾਈ ਇਸ ਤਰ੍ਹਾਂ ਕਰ, ਵਾਹਿਗੁਰੂ ਬੋਲ ਕੇ ਨਾ ਤੂੰ ਉਸ ਝੋਟੀ ਦੇ ਹੇਠ ਬੈਠਣਾ ਕਰ, ਤੈਨੂੰ ਦੁੱਧ ਦੀ ਪ੍ਰਾਪਤੀ ਹੋਵੇਗੀ। ਹੁਣ ਜਿਹੜਾ ਨੂਰਾ ਮਾਹੀ ਸੀ, ਉਹਨੇ ਗੁਰੂ ਸਾਹਿਬ ਜੀ ਦਾ ਬਚਨ ਮੰਨਿਆ ਤੇ ਉਸ ਔਸਰ ਝੋਟੀ ਦੇ ਹੇਠ ਬਹਿ ਕੇ ਜਦੋਂ ਉਸਨੇ ਚੋਣਾ ਸ਼ੁਰੂ ਕੀਤਾ ਨਾ, ਤੇ ਫਿਰ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦਾ ਗੁਰੂ ਸਾਹਿਬ ਜੀ, ਮੇਰੇ ਕੋਲ ਤਾਂ ਕੋਈ ਭਾਂਡਾ ਹੀ ਨਹੀਂ ਵੀ ਜਿਹਦੇ ਵਿੱਚ ਮੈਂ ਦੁੱਧ ਚੋ ਲਵਾਂ। ਤਾਂ ਗੁਰੂ ਸਾਹਿਬ ਜੀ ਨੇ 288 ਸੇਕਾਂ ਵਾਲਾ ਗੰਗਾ ਸਾਗਰ, ਇੱਕ ਜਿਹੜਾ ਬਰਤਨ ਸੀ, ਭਾਂਡਾ ਸੀ, ਉਹ ਦੇਣਾ ਕੀਤਾ। ਹੁਣ ਜਿਹੜਾ ਨੂਰਾ ਮਾਹੀ ਸੀ, ਜਦੋਂ ਉਹਨੇ ਦੁੱਧ ਚੋਣਾ ਸ਼ੁਰੂ ਕੀਤਾ, ਬੜਾ ਹੈਰਾਨ ਹੋਇਆ ਵੀ ਜਿਹੜਾ ਉਹ ਔਸਰ ਝੋਟੀ ਦੁੱਧ ਦੇ ਰਹੀ ਏ, ਜਿਹੜਾ ਉਹ ਦੁੱਧ ਹੈ ਉਹ ਗੰਗਾ ਸਾਗਰ ਵਿੱਚ ਉਹਨੇ ਚੋਣਾ ਕੀਤਾ ਏ, ਜਿਹਦੇ 'ਚ 288 ਗਲੀਆਂ ਸਨ, ਪਰ ਜਿਹੜੀ ਇੱਕ ਵੀ ਬੂੰਦ ਨਾ ਡੁੱਲੀ। ਉਹ ਬੜਾ ਪ੍ਰਭਾਵਿਤ ਹੋਇਆ, ਉਹਨੇ ਬੜੀ ਸੇਵਾ ਕੀਤੀ। ਹੁਣ ਜਿਹੜਾ ਉਹਨੇ ਸਾਰਾ ਬਿਰਤਾਂਤ ਸੀ ਆਪਣੇ ਚੌਧਰੀ ਰਾਏ ਕੱਲੇ ਦੇ ਕੋਲ ਜਾ ਕੇ ਦੱਸਣਾ ਕੀਤਾ ਵੀ ਇਸ ਤਰ੍ਹਾਂ ਦਰਵੇਸ਼ ਆਏ ਨੇ, ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਸਾਥੀ ਮੌਜੂਦ ਨੇ, ਜਿਸ ਤਰ੍ਹਾਂ ਉਹਨਾਂ ਨੇ ਔਸਰ ਝੋਟੀ ਵੱਲ ਇਸ਼ਾਰਾ ਕੀਤਾ, ਦੁੱਧ ਚੋਇਆ, ਤੇ ਜਿਸ ਭਾਂਡੇ ਵਿੱਚ ਦੁੱਧ ਚੋਇਆ ਗੰਗਾ ਸਾਗਰ, ਉਹਦੇ ਵਿੱਚੋਂ ਇੱਕ ਬੂੰਦ ਵੀ ਨਾ ਚੋਈ। ਉਹਨੇ ਸਾਰਾ ਬਿਰਤਾਂਤ ਜਾ ਕੇ ਦੱਸਣਾ ਕੀਤਾ। ਹੁਣ ਜਦੋਂ ਰਾਏ ਕੱਲੇ ਨੇ ਗੁਰੂ ਸਾਹਿਬ ਜੀ ਦੀ ਅਜ਼ਮਤ ਦੇ ਬਾਰੇ ਸੁਣਨਾ ਕੀਤਾ ਨਾ, ਉਹ ਬੜੀ ਸਰਧਾ ਭਾਵਨਾ ਦੇ ਨਾਲ ਸਾਰੀਆਂ ਸੰਗਤਾਂ ਸਮੇਤ ਗੁਰੂ ਸਾਹਿਬ ਜੀ ਦਰਸ਼ਨ ਕਰਨ ਵਾਸਤੇ ਪਹੁੰਚਿਆ। ਉਸਨੇ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ, ਸਜਦਾ ਕੀਤਾ, ਦੋਵੇਂ ਹੱਥ ਜੋੜ ਕੇ। ਜਿਹੜਾ ਰਾਏ ਕੱਲਾ ਚੌਧਰੀ ਸੀ, ਉਹ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦਾ ਏ, ਕਹਿੰਦਾ ਗੁਰੂ ਸਾਹਿਬ ਜੀ, ਮੈਨੂੰ ਕੋਈ ਸੇਵਾ ਦਾ ਮੌਕਾ ਦੇ ਦਿਓ। ਜਦੋਂ ਉਸਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਤਾਂ ਗੁਰੂ ਸਾਹਿਬ ਜੀ ਜੋ ਜਾਣੀ ਜਾਣ ਸਨ, ਅੰਤਰਜਾਮੀ ਸਨ, ਫਿਰ ਵੀ ਉਹਨਾਂ ਨੇ ਦੁਨਿਆਵੀ ਤੌਰ ਤੇ ਬਚਨ ਕੀਤਾ, ਕਹਿੰਦੇ ਭਾਈ ਇਸ ਤਰ੍ਹਾਂ ਕਰੋ ਵੀ ਜਿਹੜੇ ਸਾਡੇ ਨਿੱਕੇ ਸਾਹਿਬਜ਼ਾਦੇ ਨੇ, ਮਾਤਾ ਗੁਜਰ ਕੌਰ ਨੇ, ਜਿਹੜੇ ਸਰਹੰਦ ਜਿਹੜਾ ਉੱਥੋਂ ਦਾ ਜ਼ਾਲਮ ਨਵਾਬ ਵਜ਼ੀਰ ਖਾਂ ਉਹਦੀ ਕੈਦ ਵਿੱਚ ਨੇ, ਉਹਨਾਂ ਦੇ ਬਾਰੇ ਜਿਹੜੀ ਖਬਰ ਤੁਸੀਂ ਮੰਗਵਾਉਣਾ ਕਰੋ। ਹੁਣ ਜਿਹੜਾ ਰਾਏ ਕੱਲਾ ਚੌਧਰੀ ਸੀ, ਉਸ ਨੇ ਉਸੇ ਸਮੇਂ ਨੂਰਾ ਮਾਹੀ ਨੂੰ ਆਖਿਆ, ਕਹਿੰਦੇ ਨੂਰਾ ਮਾਹੀ, ਤੂੰ ਬਿਨਾਂ ਕਿਸੇ ਦੇਰੀ ਦੇ, ਇਹ ਖਾਸ ਤੌਰ ਤੇ ਤਾਕੀਦ ਕੀਤੀ, ਕਹਿੰਦੇ ਤੁਸੀਂ ਬਿਨਾਂ ਕਿਸੇ ਦੇਰੀ ਦੇ ਸਰਹੰਦ ਜਾਣਾ ਹੈ, ਸਾਰੀ ਖਬਰ ਲੈ ਕੇ ਜਲਦੀ ਤੋਂ ਜਲਦੀ ਤੁਸੀਂ ਵਾਪਸ ਆਉਣਾ ਹੈ। ਉਹਨੇ ਉਸੇ ਤਰ੍ਹਾਂ ਕੀਤਾ। ਨੂਰਾ ਮਾਹੀ ਪੈਂਡਾ ਤੈਅ ਕਰਦਾ ਹੋਇਆ ਸਰਹੰਦ ਪਹੁੰਚਦਾ ਏ ਆਪਣੀ ਭੈਣ ਨੂਰਾ ਦੇ ਕੋਲ। ਸਾਰਾ ਜਿਹੜਾ ਉਹ ਬਿਰਤਾਂਤ ਸੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਰੇ,
ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦੇ ਬਾਰੇ ਉਹ ਸਾਰੀ ਖਬਰ ਲੈ ਕੇ ਵਾਪਸ ਆਉਂਦਾ ਏ। ਹੁਣ ਜਦੋਂ ਆਪ ਜੀ ਇਸ ਪਾਵਨ ਸਥਾਨ ਦੇ ਦਰਸ਼ਨ ਕਰੋਗੇ, ਇੱਕ ਸਥਾਨ ਹੈ ਗੁਰਦੁਆਰਾ ਜੜ ਪੁੱਟੀ ਸਾਹਿਬ। ਹੁਣ ਜਦੋਂ ਨੂਰਾ ਮਾਹੀ ਵਾਪਸ ਪਹੁੰਚਿਆ, ਗੁਰੂ ਸਾਹਿਬ ਜੀ ਜੜ ਪੁੱਟੀ ਸਥਾਨ ਤੇ ਸੁਭਾਏਮਾਨ ਸਨ। ਜੜ ਪੁੱਟੀ ਵੀ ਇਸ ਕਰਕੇ ਇਸ ਸਥਾਨ ਦਾ ਨਾਂ ਪਿਆ, ਕਿਉਂਕਿ ਜਦੋਂ ਨੂਰਾ ਮਾਹੀ ਨੇ ਸਾਰਾ ਜਿਹੜਾ ਇਤਿਹਾਸ ਸੀ, ਬਿਰਤਾਂਤ ਸੀ ਦੱਸਣਾ ਕੀਤਾ, ਰੋ ਰੋ ਕੇ ਸਾਰੀ ਗੱਲ ਦੱਸ ਰਿਹਾ ਵੀ ਕਿਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਦੇ ਕੇ ਉਹਨਾਂ ਜ਼ਾਲਮਾਂ ਨੇ ਸ਼ਹੀਦ ਕੀਤਾ। ਤੇ ਫਿਰ ਗੁਰੂ ਸਵਾਰਿਓ, ਗੁਰੂ ਸਾਹਿਬ ਜੀ ਦੇ ਕੋਲ ਉਸ ਸਮੇਂ ਇੱਕ ਤੀਰ ਸੀ। ਉਸ ਤੀਰ ਦੀ ਨੋਕ ਦੇ ਨਾਲ ਕਾਹੀਂ ਦਾ ਬੂਟਾ ਪੱਟ ਕੇ ਗੁਰੂ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਕੀਤਾ ਸੀ ਵੀ ਮੁਗਲ ਰਾਜ ਦੀ ਜਿਹੜੀ ਜੜ ਪੁੱਟੀ ਗਈ ਏ। ਹੁਣ ਰਾਏ ਕੱਲਾ ਕੋਲ ਖੜਾ ਸੀ, ਉਹਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦਾ ਗੁਰੂ ਸਾਹਿਬ ਜੀ ਮੈਨੂੰ ਬਖਸ਼ ਦਿਓ। ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਕਹਿੰਦੇ ਤੁਸੀਂ ਸਾਡੀ ਸੇਵਾ ਕੀਤੀ ਹੈ। ਗੁਰੂ ਸਾਹਿਬ ਜੀ ਨੇ ਉਸ ਸਮੇਂ ਇੱਕ ਤਲਵਾਰ, ਇੱਕ ਰੇਲ ਤੇ ਜਿਹੜਾ ਗੰਗਾ ਸਾਗਰ ਉਹ ਰਾਏ ਕੱਲੇ ਚੌਧਰੀ ਨੂੰ ਦੇਣਾ ਕੀਤਾ। ਤੇ ਗੁਰੂ ਸਵਾਰਿਓ ਇਹ ਬਚਨ ਕੀਤਾ ਸੀ, ਕਹਿੰਦੇ ਤੁਸੀਂ ਇਹਨਾਂ ਦੀ ਸੇਵਾ ਕਰੋ, ਹੱਕ ਸੱਚ ਤੇ ਕਾਇਮ ਰਹੋ, ਤੁਹਾਡਾ ਜਿਹੜਾ ਰਾਜ ਭਾਗ ਇਸੇ ਤਰ੍ਹਾਂ ਹੀ ਰਹੇਗਾ। ਇਸ ਕਰਕੇ ਜਦੋਂ ਸੰਗਤਾਂ ਇਸ ਪਾਵਨ ਸਥਾਨ ਤੇ ਪਹੁੰਚਦੀਆਂ ਨੇ, ਗੁਰਦੁਆਰਾ ਬੂਟਾ ਸਾਹਿਬ, ਜਿੱਥੇ ਉਹ ਅੱਜ ਵੀ ਦਰਖਤ, ਕਰੌਂਦੇ ਦਾ ਦਰਖਤ ਅੱਜ ਵੀ ਮੌਜੂਦ ਆ, ਜਿਸ ਦੇ ਨਾਲ ਔਸਰ ਝੋਟੀ ਨੂੰ ਬੰਨ੍ਹ ਕੇ ਚੋਇਆ ਗਿਆ ਸੀ। ਟਾਹਲੀਆਣਾ ਸਾਹਿਬ ਇਸ ਕਰਕੇ ਕਿਉਂਕਿ ਗੁਰੂ ਸਾਹਿਬ ਜੀ ਜਦੋਂ ਇਸ ਪਾਵਨ ਸਥਾਨ ਤੇ ਪਹੁੰਚੇ ਸੀ, 19, 20, 21 3 ਰਾਤਾਂ ਗੁਰੂ ਸਾਹਿਬ ਜੀ ਨੇ ਇਸ ਪਾਵਨ ਸਥਾਨ ਤੇ ਗੁਜ਼ਾਰਨਾ ਕੀਤੀਆਂ। ਟਾਹਲੀਆਣਾ ਸਾਹਿਬ ਇਸ ਕਰਕੇ ਇਸ ਪਾਵਨ ਸਥਾਨ ਦਾ ਨਾਂ ਪਿਆ। ਗੁਰਦੁਆਰਾ ਮੰਜੀ ਸਾਹਿਬ, ਇਹ ਜਿਹੜੇ ਅਸਥਾਨ ਨੇ, ਇਸ ਪਾਵਨ ਸਥਾਨ ਜਿਹੜੇ ਸਥਾਨ ਨੇ, ਇਹਨਾਂ ਦੇ ਆ ਕੇ ਜਿਹੜੀਆਂ ਸੰਗਤਾਂ ਦੂਰ ਦਰਾਡਿਆਂ ਤੋਂ, ਨਾਨਕ ਨਾਮ ਲੇਵਾ ਸੰਗਤ ਜਿੱਥੇ ਹੀ ਵੱਸਦੀ ਏ, ਬੜੀ ਸਰਧਾ ਭਾਵਨਾ ਨਾਲ ਆ ਕੇ ਉਹ ਦਰਸ਼ਨ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।